ਅੱਛਾ, ਇਹ ਵੇਲਾ ਵੀ ਆਣਾ ਸੀ ਕਿ ਤੁਸੀਂ ਅਮਨ ਸਾਂਝ ਔਰ ਮੁਹੱਬਤ ਦੀ ਗੱਲ ਕਰੋਗੇ ਤੇ ਲੋਕ ਤੁਹਾਡੇ ਤੇ ਤਨਕੀਦ ਕਰਨਗੇ ਔਰ ਤੁਹਾਨੂੰ ਇਸ ਗੱਲ ਲਈ ਦਬਾਇਆ ਜਾਏਗਾ ਕਿ ਤੁਸੀਂ ਇਹ ਗੱਲ ਨਾ ਕਰੋ। ਉਹ ਗੱਲ ਜਿਹੜੀ ਹਮੇਸ਼ਾ ਪੰਜਾਬ ਦੇ ਪੰਜਾਬੀ ਕਰਦੇ ਰਹੇ, ਪੰਜਾਬੀ ਰੀਤ ਦੇ ਅੰਦਰ ਰਹੀ ਕਿ ਆਪਸੀ ਸਾਂਝ ਸਾਰੇ ਇਨਸਾਨਾਂ ਦੀ ਕਿਸੇ ਦੇਸ਼ ਨੂੰ ਪੁਰਅਮਨ ਬਣਾ ਸਕਦੀ ਹੈ। ਤੁਸੀਂ ਅੱਜ ਉਹ ਗੱਲ ਕਰੋ ਤੇ ਤੁਹਾਨੂੰ ਏਜੰਸੀਜ਼ ਦਾ ਟਾਊਟ ਕਿਹਾ ਜਾਂਦਾ ਹੈ। ਮੈਂ ਗੱਲ ਇਸ ਵਾਸਤੇ ਕਰ ਰਹੀ ਹਾਂ ਕਿ ਪਿਛਲੇ ਦਿਨੋਂ ਮੇਰੀ ਇੱਕ ਵੀਡੀਓ ਤੇ ਉਸ ਦੇ ਖਿਲਾਫ ਵੀਡੀਓ ਬਣੀ। ਉਹ ਵੀਡੀਓ ਦੇ ਅੰਦਰ ਮੈਂ ਕਿਹਾ ਕਿ ਪੰਜਾਬੀਆਂ ਨੂੰ ਹੁਣ ਆਪਸੀ ਜਿਹੜੀ ਵੱਟ ਟੁੱਕ ਹੈ ਇਸ ਤੋਂ ਅੱਗੇ ਨਿਕਲ ਕੇ ਇੱਕ ਆਪਸੀ ਸਾਂਝ ਬਣਾਉਣੀ ਚਾਹੀਦੀ ਹੈ, ਜਿਸ ਦੇ ਅੰਦਰ ਨਾ ਸਿਰਫ ਪੰਜਾਬੀ ਜ਼ੁਬਾਨ ਦੀ ਗੱਲ ਹੋਵੇ, ਪੰਜਾਬੀ ਕਲਚਰ ਦੀ ਹੋਵੇ, ਪੰਜਾਬੀ ਤਾਰੀਖ ਦੀ ਹੋਵੇ ਔਰ ਇਸ ਖਿੱਤੇ ਦੇ ਅੰਦਰ ਲੋਕ ਪੁਰਅਮਨ ਰਹਿਣ ਔਰ ਇਸ ਪੁਰਅਮਨ ਖਿੱਤੇ ਦੇ ਰਹਿਣ ਵਾਸਤੇ ਇੰਡੀਆ ਔਰ ਪਾਕਿਸਤਾਨ ਆਪਣਾ ਕਿਰਦਾਰ ਅਦਾ ਕਰੇ। ਔਰ ਉਹਦੇ ਅੰਦਰ ਜਿਹੜਾ ਮੈਂ ਇੱਕ ਹਿਸਟੋਰਿਕ ਹਵਾਲਾ ਦਿੱਤਾ ਉਹ ਪਿਛਲਾ ਇਹ ਸੀ ਕਿ ਜਦੋਂ ਪੰਜਾਬੀ ਕਿਸਾਨ, ਉਹਦੇ ਅੰਦਰ ਸਿੱਖ ਸਨ, ਉਹਦੇ ਅੰਦਰ ਮੁਸਲਮਾਨ ਸਨ, ਉਹਦੇ ਅੰਦਰ ਹਿੰਦੂ ਕਿਸਾਨ ਸਨ, ਇਹ ਇਕੱਠੇ ਸਨ ਔਰ ਇਕੱਠੇ ਹੋ ਕੇ ਇਹਨਾਂ ਨੇ ਜਿਹੜੇ ਹਮਲਾਵਰ ਸਨ ਉਹਨਾਂ ਦੇ ਅਗੇਂਸਟ ਰੈਜ਼ਿਸਟੈਂਸ ਕੀਤੀ। ਉਸ 'ਤੇ ਬਹੁਤ ਸਾਰੇ ਲੋਕਾਂ ਨੇ ਵੀਡੀਓ ਬਣਾਈ, ਬਹੁਤ ਸਾਰੇ ਲੋਕਾਂ ਨੇ ਉਸ 'ਤੇ ਰਿਐਕਟ ਕੀਤਾ ਔਰ ਉਹਦੇ ਅੰਦਰ ਇਹ ਕਿਹਾ ਕਿ ਇਹ ਸੋਚ ਜਿਹੜੀ ਹੈ ਇਹ ਏਜੰਸੀਜ਼ ਦੀ ਸੋਚ ਹੈ ਕਿ ਇੱਕ ਖਾਸ ਏਜੰਸੀਜ਼ ਦਾ ਨਾਮ ਲਿਆ ਗਿਆ ਔਰ ਕਿਹਾ ਗਿਆ ਕਿ ਇਹ ਬੋਲੀ ਉਹਨਾਂ ਦੀ ਹੈ। ਮੈਂ ਹੈਰਾਨ ਹਾਂ ਕਿ ਅਗਰ ਇਹ ਬੋਲੀ ਉਹਨਾਂ ਦੀ ਹੈ ਤਾਂ ਫਿਰ ਸਾਨੂੰ ਹੋਰ ਕੀ ਚਾਹੀਦਾ। ਅਗਰ ਅਮਨ ਦੀ ਗੱਲ ਇਹ ਹੋਏ, ਮੈਂ ਅੱਜ ਵੀ ਇਹ ਕਹਿਣਾ ਕਿ ਇੰਡੀਆ ਔਰ ਪਾਕਿਸਤਾਨ ਦੇ ਅੰਦਰ ਜਿਤਨੇ ਵੀ ਬੁਰੀਆਂ ਚੀਜ਼ਾਂ ਹਨ ਉਹਨਾਂ ਨੂੰ ਮੁਕਾਉਣਾ ਚਾਹੀਦਾ, ਇਹ ਸੋਚ ਨੂੰ ਮੁਕਣਾ ਚਾਹੀਦਾ ਹੈ। ਉਸ ਪਾਸੇ ਬੈਠਾ ਹੋਇਆ ਬੰਦਾ ਉਹ ਪਾਕਿਸਤਾਨ ਨੂੰ ਵੰਡਣਾ ਛੱਡੇ ਔਰ ਪਾਕਿਸਤਾਨ ਵਿੱਚ ਬੈਠਾ ਹੋਇਆ ਬੰਦਾ ਉਹ ਇੰਡੀਆ ਨੂੰ ਵੰਡਣਾ ਸ਼ੁਰੂ ਕਰੇ। ਇਹ ਨਫ਼ਰਤ ਕੀ ਦੇ ਰਹੀ ਹੈ, ਇਹ ਜੰਗ ਕੀ ਦੇ ਰਹੀ ਹੈ। ਪਿਛਲੀ ਜੰਗ ਨੂੰ ਜਿਹੜੀ ਲੱਗੀ ਸੀ ਉਸ ਨੂੰ 1 ਸਾਲ ਹੋ ਗਿਆ। 1 ਸਾਲ ਦੇ ਅੰਦਰ ਇਸ ਜੰਗ ਨੇ ਮੀਡੀਆ ਦਾ ਕਿਤਨਾ ਟਾਈਮ ਲਿਆ, ਆਮ ਬੰਦੇ ਦਾ ਕੀ ਟਾਈਮ ਲਿਆ ਔਰ ਇਸ ਜੰਗ ਨੇ ਆਪਸੀ ਨਫ਼ਰਤ ਕਿਤਨੀ ਵਧਾਈ ਔਰ ਇਸ ਜੰਗ ਨੇ ਨੁਕਸਾਨ ਕਿਤਨਾ ਕੀਤਾ। ਅਗਰ ਅਸੀਂ ਇਹ ਦੇਖ ਲਵੀਏ, ਦੂਜੇ ਪਾਸੇ ਇਹ ਦੇਖੀਏ ਕਿ ਅਗਰ ਇਹ ਜੰਗ ਨਾ ਹੁੰਦੀ, ਹਾਲਾਤ ਬਿਹਤਰ ਹੁੰਦੇ ਤੇ ਇਸ ਦਾ ਆਮ ਬੰਦੇ ਨੂੰ ਫਾਇਦਾ ਕੀ ਹੋ ਸਕਦਾ ਸੀ। ਇਸ ਨਫ਼ਰਤ ਦੇ ਉੱਤੇ ਜਿਤਨਾ ਪੈਸਾ ਲਾਇਆ ਗਿਆ ਹੈ ਉਸ ਵਾਸਤੇ ਆਮ ਬੰਦੇ ਦੀ ਜ਼ਿੰਦਗੀ ਨੂੰ ਬਿਹਤਰ ਕੀਤਾ ਜਾ ਸਕਦਾ ਸੀ। ਸੋ ਜੰਗਾਂ, ਨਫ਼ਰਤਾਂ, ਦੁਸ਼ਮਣੀਆਂ ਇਹ ਅਬਨਾਰਮਲ ਲੋਕਾਂ ਦਾ ਕੰਮ ਹੈ। ਨਾਰਮਲ ਲੋਕ ਜਿਹੜੇ ਹਨ ਉਹ ਇਸ ਤਰ੍ਹਾਂ ਕਦੀ ਨਹੀਂ ਸੋਚਦੇ। ਔਰ ਅਸੀਂ ਪੰਜਾਬ ਦੇ ਅੰਦਰ ਬਹਿ ਕੇ ਜਦੋਂ ਅਸੀਂ ਗੱਲ ਕਰਦੇ ਹਾਂ ਬਾਬਾ ਫਰੀਦ ਦੀ, ਬਾਬਾ ਨਾਨਕ ਦੀ, ਜੋਗੀਆਂ ਦੀ ਗੱਲ ਕਰਦੇ ਹਾਂ, ਬੁੱਲੇ ਸ਼ਾਹ ਦੀ ਗੱਲ ਕਰਦੇ ਹਾਂ, ਹੋਰ ਵੱਡੇ ਨਾਵਾਂ ਦੀ ਗੱਲ ਕਰਦੇ ਹਾਂ ਤੇ ਉਸ ਵੇਲੇ ਉਹਨਾਂ ਦੀ ਸੋਚ ਨੂੰ ਅਸੀਂ ਕਿਉਂ ਭੁੱਲ ਜਾਂਦੇ ਹਾਂ। ਕੀ ਦੇਵੇਗੀ ਇਹ ਸਾਰਾ ਕੁਝ ਜਿਸ ਡਗਰ ਤੇ ਅਸੀਂ ਚੱਲ ਪਏ ਹਾਂ, ਉਸ ਪਾਸੇ ਵਾਲੇ ਔਰ ਇਸ ਪਾਸੇ ਵਾਲੇ। ਮੈਨੂੰ ਤਾਂ ਇੰਝ ਲੱਗਦਾ ਹੈ ਕਿ ਪਾਕਿਸਤਾਨ ਤੋਂ ਜ਼ਿਆਦਾ ਨਫ਼ਰਤ ਉਸ ਪਾਸੇ ਫੈਲ ਰਹੀ ਹੈ, ਜਿਹੜੀ ਇੱਕ ਬੜੀ ਅਲਾਰਮਿੰਗ ਸਿਚੁਏਸ਼ਨ ਹੈ। ਸੋ ਬੇਲੀਓ ਵਾਘੇ ਬਾਰਡਰ ਖੁੱਲ੍ਹਣ ਤੇ ਇਹਦੇ 'ਚ ਫਾਇਦਾ ਹੈ। ਅਗਰ ਇੰਡੀਆ ਪਾਕਿਸਤਾਨ ਇੱਕ ਟੇਬਲ ਤੇ ਬੈਠਣ ਤੇ ਇਹਦੇ ਵਿੱਚ ਇਸ ਪੂਰੇ ਖਿੱਤੇ ਦਾ ਫਾਇਦਾ ਹੈ ਔਰ ਅਗਰ ਇਹ ਨਹੀਂ ਬੈਠਣਗੇ ਤੇ ਫਿਰ ਦੁਨੀਆ ਸਾਨੂੰ ਵਰਤਦੀ ਰਹੇਗੀ ਔਰ ਉਹ ਨਫ਼ਰਤ ਵਾਸਤੇ ਅਗਰ ਵਰਤਦੀ ਰਹੇਗੀ ਤੇ ਉਹਦਾ ਫਾਇਦਾ ਇਸ ਖਿੱਤੇ ਦੇ ਲੋਕਾਂ ਨੂੰ ਨਹੀਂ ਹੈ, ਉਹ ਕੁਝ ਹੋਰ ਤਾਕਤਾਂ ਨੂੰ ਹੈ। ਇਹ ਪਾਕਿਸਤਾਨ ਨੂੰ ਵੀ ਸੋਚਣਾ ਚਾਹੀਦਾ ਹੈ, ਇਹ ਇੰਡੀਆ ਨੂੰ ਵੀ ਸੋਚਣਾ ਚਾਹੀਦਾ ਹੈ। ਔਰ ਮੈਨੂੰ ਹੈਰਾਨੀ ਇਸ ਗੱਲ ਦੀ ਹੈ ਕਿ ਪਾਕਿਸਤਾਨ ਦੇ ਅੰਦਰ ਬੈਠੇ ਹੋਏ ਵੀ ਲੋਕ ਡਰਦੇ ਨੇ ਅਮਨ ਦੀ ਗੱਲ ਕਰਨ ਤੋਂ, ਇੰਡੀਆ ਦੇ ਅੰਦਰ ਬੈਠੇ ਹੋਏ ਵੀ ਲੋਕ ਇਸ ਅਮਨ ਦੀ ਗੱਲ ਕਰਨ ਤੋਂ ਡਰਦੇ ਨੇ। ਲੇਕਿਨ ਜਦੋਂ ਦੁਸ਼ਮਣੀ ਦੀ ਗੱਲ ਹੁੰਦੀ ਹੈ, ਨਫ਼ਰਤ ਦੀ ਗੱਲ ਹੁੰਦੀ ਹੈ ਤੇ ਉਸ ਵੇਲੇ ਸਭ ਤੋਂ ਅੱਗੇ ਹੁੰਦੇ ਨੇ। ਇਹ ਮੁਕਾਣੀ ਪਏਗੀ, ਕੁਝ ਲੋਕ ਤੇ ਅੱਗੇ ਆਣਗੇ, ਕੁਝ ਲੋਕਾਂ ਨੂੰ ਤੇ ਗੱਲ ਕਰਨੀ ਪਏਗੀ। ਇਹ ਡਰ, ਇਹ ਖੌਫ ਜਿਹੜਾ ਸਾਡੀਆਂ ਆਉਣ ਵਾਲੀਆਂ ਨਸਲਾਂ ਦੀਆਂ ਸਾਡੀਆਂ ਜ਼ਿੰਦਗੀਆਂ ਤਬਾਹ ਕਰ ਰਹੀ ਹੈ, ਮੁਸਲਸਲ ਦੁਸ਼ਮਣੀ ਨੂੰ ਜਿਹੜਾ ਵਧਾਵਾ ਦੇ ਰਹੀ ਹੈ, ਇਸ ਨੂੰ ਮੁੱਕਣਾ ਚਾਹੀਦਾ ਹੈ ਔਰ ਦੋਨੋਂ ਸਰਕਾਰਾਂ ਨੂੰ ਇਸ ਵਾਸਤੇ ਕੰਮ ਕਰਨਾ ਚਾਹੀਦਾ ਹੈ। ਕਦੋਂ ਤੱਕ ਅਸੀਂ ਉਸ ਸਾਈਡ ਦੇ ਲੋਕ ਪਾਕਿਸਤਾਨ ਨੂੰ ਬੁਰਾ ਕਹਿੰਦੇ ਰਹਿਣਗੇ, ਇਸ ਸਾਈਡ ਦੇ ਲੋਕ ਇੰਡੀਆ ਨੂੰ ਬੁਰਾ ਕਹਿੰਦੇ ਰਹਿਣਗੇ ਔਰ ਵਿੱਚ ਇੱਕ ਤੀਸਰਾ ਹੱਥ ਆਪਣੇ ਫਾਇਦਿਆਂ ਲਈ ਸਾਨੂੰ ਵਰਤਦਾ ਰਹੇਗਾ। ਗਵਾਂਢੀਆਂ ਔਰ ਗਵਾਂਢੀਆਂ ਨੂੰ ਗਵਾਂਢੀਆਂ ਤਰ੍ਹਾਂ ਰਹਿਣਾ ਚਾਹੀਦਾ ਹੈ। ਪੂਰੀ ਦੁਨੀਆ ਰਹਿ ਰਹੀ ਹੈ, ਪਾਕਿਸਤਾਨ ਇੰਡੀਆ ਨੂੰ ਜਾਂ ਤਾਂ ਇਸ ਦੁਸ਼ਮਣੀ ਦੇ ਅੰਦਰ ਨਾ ਕੋਈ ਬਹੁਤ ਜ਼ਿਆਦਾ ਤਰੱਕੀ ਮਿਲ ਰਹੀ ਹੈ, ਪ੍ਰੋਡਕਟਿਵਿਟੀ ਮਿਲ ਰਹੀ ਹੈ ਤੇ ਫਿਰ ਤਾਂ ਤੁਸੀਂ ਇਹ ਦੁਸ਼ਮਣੀ, ਇਹ ਜੰਗ ਲਾ ਕੇ ਰੱਖੋ। ਹੁਣ ਤਾਂ ਸੋਚ ਇਸ ਹੱਦ ਤੱਕ ਤੁਸੀਂ ਲੋਕਾਂ ਦੀ ਵਿਗਾੜ ਦਿੱਤੀ ਹੈ, ਇਸ ਇੱਕ ਮਾਹੌਲ ਬਣਾ ਕੇ ਕਿ ਅੱਜ ਤੁਸੀਂ ਅਮਨ ਔਰ ਆਪਸੀ ਭਾਈਚਾਰੇ ਔਰ ਸਾਂਝ ਦੀ ਔਰ ਪੰਜਾਬੀ ਤਾਰੀਖ ਦੀ ਗੱਲ ਕਰੋ ਤੇ ਲੋਕ ਤੁਹਾਨੂੰ ਉਸ ਤੇ ਨਿੰਦਣ ਆ ਜਾਂਦੇ ਨੇ। ਇਸ ਤੋਂ ਹੋਰ ਬੁਰਾ ਹਾਲ ਇਸ ਖਿੱਤੇ ਦਾ ਕੀ ਕਰਨਾ ਜੇ।